ਦੁਨੀਆ ਦੀ ਨੰਬਰ 1 ਹਾਕੀ ਖਿਡਾਰਨ ਗੁਰਜੀਤ ਕੌਰ ਦੀ ਮਾਂ ਨੂੰ ਇਲਾਜ ਲਈ ਨਹੀਂ ਮਿਲਿਆ ਬੈੱਡ। ਕੇਜਰੀਵਾਲ ਨੇ ਕਰੰਸੀ ਨੋਟਾਂ ਤੇ ਲక్ష్ਮੀ ਅਤੇ ਗਣੇਸ਼ ਦੀਆਂ ਤਸਵੀਰਾਂ ਲਾਉਣ ਦੀ ਕੀਤੀ ਮੰਗ। ਲਾਹੌਰ ਤੋਂ ਇਸਲਾਮਾਬਾਦ ਤੱਕ ਸਮਰਥਕਾਂ ਨਾਲ ਮਾਰਚ ਕਰਨਗੇ ਇਮਰਾਨ ਖਾਨ। ਦਸਤਾਰਧਾਰੀ ਸਿੱਖ ਬੀਬੀ ਬਣੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੀ ਕਾਉਂਸਲਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਜਿਸ ਖਬਰ ਦੀ ਮੈਂ ਸਾਂਝ ਤੁਹਾਡੇ ਨਾਲ ਪਾਉਣੀ ਚਾਹੁੰਦਾ ਉਹ ਪੰਜਾਬ ਦੀ ਇੱਕ ਮਸ਼ਹੂਰ ਅਤੇ ਨਾਮੀ ਖਿਡਾਰਨ ਨਾਲ ਜੁੜੀ ਹੋਈ ਹੈ। ਦਰਅਸਲ ਮੈਂ ਗੱਲ ਕਰ ਰਿਹਾ ਪੰਜਾਬ ਦੇ ਨਾਲ ਸੰਬੰਧਿਤ ਹਾਕੀ ਖਿਡਾਰਨ ਜੋ ਭਾਰਤ ਦੀ ਟੀਮ ਲਈ ਖੇਡਦੀ ਹੈ, ਗੁਰਜੀਤ ਕੌਰ ਦੀ। ਗੁਰਜੀਤ ਕੌਰ ਦੇ ਲਈ ਅੱਜ ਬੜੇ ਦੁੱਖ ਦੀ ਖਬਰ ਸਾਹਮਣੇ ਆਈ ਹੈ ਕਿ ਗੁਰਜੀਤ ਕੌਰ ਦੇ ਮਾਤਾ ਅਕਾਲ ਚਲਾਣਾ ਕਰ ਗਏ ਨੇ। ਕੌਰ ਦੀ ਮਾਤਾ ਜੋ ਪਿਛਲੇ 22 ਤਰੀਕ ਤੋਂ ਲਗਾਤਾਰ PGI ਦੇ ਵਿੱਚ ਇੱਕ ਸਟ੍ਰੈਚਰ ਦੇ ਉੱਤੇ ਹੀ ਇਲਾਜ ਦੇ ਲਈ ਲੰਮੇ ਪਏ ਰਹੇ। ਗੁਰਜੀਤ ਕੌਰ ਦੇ ਮਾਤਾ ਨੂੰ ਇੱਕ ਬੈੱਡ ਤੱਕ ਵੀ ਨਸੀਬ ਨਹੀਂ ਹੋਇਆ। ਤਾਂ ਜਿੱਥੇ ਭਾਰਤ ਦੇ ਵਿੱਚ ਦੇਖਿਆ ਗਿਆ ਕਿ ਖੇਡਾਂ ਦੇ ਸਮੇਂ ਦੇਸ਼ ਭਗਤੀ ਦਾ ਜਿਹੜਾ ਆ ਇੱਕ ਵੱਡਾ ਜਜ਼ਬਾ ਜਿਹੜਾ ਲੋਕਾਂ ਦੇ ਵਿੱਚੋਂ ਦੇਖਣ ਨੂੰ ਮਿਲਦਾ। ਸਿਆਸੀ ਪਾਰਟੀਆਂ ਵੀ ਜਦੋਂ ਵੀ ਕੋਈ ਖਿਡਾਰੀ ਜਿਹੜਾ ਆ ਉਹ ਕੋਈ ਮੱਲ ਮਾਰ ਕੇ ਆਉਂਦਾ ਆ ਤਾਂ ਉਸ ਦੇ ਨਾਲ ਫੋਟੋਆਂ ਖਿਚਵਾਉਣ ਦੇ ਲਈ ਸਿਆਸੀ ਆਗੂਆਂ ਦੀਆਂ ਵੀ ਲੰਬੀਆਂ ਕਤਾਰਾਂ ਦੇਖੀਆਂ ਜਾਂਦੀਆਂ ਨੇ। ਪਰ ਹੁਣ ਜਦੋਂ ਗੁਰਜੀਤ ਕੌਰ ਦੇ ਮਾਤਾ PGI ਦੇ ਵਿੱਚ ਬਿਨਾਂ ਬੈੱਡ ਤੋਂ ਸਟ੍ਰੈਚਰ ਦੇ ਉੱਤੇ 4 ਦਿਨ ਪਏ ਰਹੇ ਅਤੇ ਉਹਨਾਂ ਦਾ ਕਿਡਨੀਆਂ ਦਾ ਡਾਇਲਸਿਸ ਚੱਲ ਰਿਹਾ ਸੀ, ਜਿਹਦੇ ਵਿੱਚ ਇਨਫੈਕਸ਼ਨ ਦਾ ਵੱਡਾ ਖਤਰਾ ਹੁੰਦਾ ਹੈ। ਪਰ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਹੀ ਜਿਹੜਾ ਬਰਾਂਡਾ ਹੁੰਦਾ ਆ ਉਸੇ ਦੇ ਵਿੱਚ 4 ਦਿਨ ਉੱਥੇ ਪਾਈ ਰੱਖਿਆ ਗਿਆ। ਹਾਲਾਂਕਿ ਗੁਰਜੀਤ ਕੌਰ ਨੇ ਪੰਜਾਬ ਦੇ ਮੰਤਰੀਆਂ ਤੱਕ, ਹੋਰ ਜਿਹੜੇ ਉੱਚ ਅਹੁਦੇਦਾਰ ਨੇ ਉਹਨਾਂ ਤੱਕ ਬੜੀ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਦੁੱਖ ਵੀ ਦੱਸਿਆ, ਕਿਉਂਕਿ ਗੁਰਜੀਤ ਕੌਰ ਇਸ ਸਮੇਂ ਬੰਗਲੌਰ ਦੇ ਵਿੱਚ ਜਿਹੜਾ ਭਾਰਤੀ ਟੀਮ ਦਾ ਕੈਂਪ ਚੱਲ ਰਿਹਾ ਉਸ ਦੇ ਵਿੱਚ ਸ਼ਾਮਲ ਹੈ ਅਤੇ ਪਿੱਛੇ ਉਸ ਦਾ ਭਰਾ ਸੀ ਜਿਹੜਾ ਮਾਤਾ ਦੀ ਦੇਖਭਾਲ ਕਰ ਰਿਹਾ ਸੀ ਛੋਟਾ। ਪਰ ਕਿਸੇ ਨੇ ਵੀ ਗੁਰਜੀਤ ਕੌਰ ਦੀ ਜਿਹੜੀ ਇਹ ਤਕਲੀਫ ਆ ਉਸ ਨੂੰ ਨਹੀਂ ਸੁਣਿਆ ਅਤੇ ਅਖੀਰ ਅੱਜ ਦੁੱਖ ਦੀ ਘੜੀ ਆਈ ਜਦੋਂ ਅੱਜ ਸਵੇਰੇ PGI ਦੇ ਵਿੱਚ ਸਟ੍ਰੈਚਰ ਦੇ ਉੱਤੇ ਹੀ ਗੁਰਜੀਤ ਕੌਰ ਦੇ ਮਾਤਾ ਅਕਾਲ ਚਲਾਣਾ ਕਰ ਗਏ। ਤਾਂ ਇਹ ਬੜੇ ਦੁੱਖ ਦੀ ਖਬਰ ਆ ਪੰਜਾਬ ਦੇ ਸਾਰੇ ਲੋਕਾਂ ਦੇ ਲਈ ਅਤੇ ਬੜੀ ਸ਼ਰਮ ਵਾਲੀ ਵੀ ਖਬਰ ਆ ਕਿ ਪੰਜਾਬ ਦਾ ਨਾਂ ਸਾਰੀ ਦੁਨੀਆ ਦੇ ਵਿੱਚ ਉੱਚਾ ਕਰਨ ਵਾਲੀ ਇਹ ਪੰਜਾਬ ਦੀ ਧੀ, ਜਿਸ ਦੀ ਮਾਂ ਅੱਜ ਬਿਨਾਂ ਬੈੱਡ ਤੋਂ PGI ਦੇ ਵਿੱਚ ਦਮ ਤੋੜ ਗਈ। ਤਾਂ ਪੰਜਾਬ ਦੀਆਂ ਸਰਕਾਰਾਂ, ਪੰਜਾਬ ਦੇ ਸਿਆਸਤਦਾਨਾਂ ਦੇ ਲਈ ਵੀ ਇਹ ਇੱਕ ਵੱਡਾ ਸਵਾਲ ਆ। ਇਹ ਵੀ ਦੱਸਿਆ ਜਾ ਰਿਹਾ ਹੈ, ਗੁਰਜੀਤ ਕੌਰ ਦੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਤੱਕ ਸਿੱਧੀ ਵੀ ਪਹੁੰਚ ਕੀਤੀ ਅਤੇ ਗੁਰਜੀਤ ਕੌਰ ਨੇ ਫ਼ੋਨ 'ਤੇ ਵੀ ਉਹਨਾਂ ਨੂੰ ਇਹ ਗੱਲ ਦੱਸੀ ਕਿ ਉਹਨਾਂ ਦੀ ਮਾਤਾ ਨੂੰ ਇਸ ਤਰ੍ਹਾਂ ਬੈੱਡ ਨਹੀਂ ਮਿਲ ਰਿਹਾ ਅਤੇ ਉਹ ਬੜੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਨੇ, ਪਰ ਕੋਈ ਵੀ ਸੁਣਵਾਈ ਕਿਸੇ ਪਾਸਿਓਂ ਨਹੀਂ ਹੋਈ। ਤਾਂ ਗੁਰਜੀਤ ਕੌਰ ਜੋ ਦੁਨੀਆ ਦੀ ਨੰਬਰ 1 ਖਿਡਾਰਨ ਹੈ, ਜੇ ਉਸ ਦੇ ਨਾਲ ਅਜਿਹੇ ਹਾਲਾਤ ਵਾਪਰੇ ਨੇ, ਜੇ ਉਸ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਉਸ ਦੇ ਪਰਿਵਾਰ ਨੂੰ, ਤਾਂ ਪੰਜਾਬ ਦੇ ਆਮ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ, ਇਸ ਦਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਤਾਂ ਇਹ ਬੜੀ ਦੁੱਖ ਦੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਜਿਹੜੀ ਅੱਜ ਵਾਪਰੀ ਆ ਅਤੇ ਅਸੀਂ ਗੁਰਜੀਤ ਕੌਰ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਅਤੇ ਇਹ ਅਰਦਾਸ ਕਰਦੇ ਹਾਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿ ਗੁਰਜੀਤ ਕੌਰ ਦੇ ਮਾਤਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਪਰ ਪੰਜਾਬ ਦੇ ਸਿਆਸਤਦਾਨਾਂ ਦੇ ਲਈ, ਪੰਜਾਬ ਦੇ ਨਿਜ਼ਾਮ ਦੇ ਲਈ ਅਤੇ ਬਲਕਿ ਕੁੱਲ ਭਾਰਤ ਦੇ ਨਿਜ਼ਾਮ ਦੇ ਲਈ ਇਹ ਬੜੀ ਸ਼ਰਮ ਵਾਲੀ ਗੱਲ ਆ ਕਿ ਅਜੇ ਤੱਕ ਆਜ਼ਾਦੀ ਦੇ 75 ਸਾਲ ਦੇ ਜਸ਼ਨ ਜਿਹੜੇ ਆ ਉਹ ਮਨਾਏ ਗਏ, ਪਰ ਅੱਜ ਤੱਕ ਮੁੱਢਲੀਆਂ ਜਿਹੜੀਆਂ ਸਿਹਤ ਸਹੂਲਤਾਂ ਨੇ ਉਹ ਵੀ ਆਮ ਲੋਕਾਂ ਦੇ ਤੱਕ ਸਰਕਾਰਾਂ ਨਹੀਂ ਪਹੁੰਚਾ ਸਕੀਆਂ ਅਤੇ ਲੋਕ ਹਸਪਤਾਲਾਂ ਦੇ ਵਿੱਚ ਤੜਫਦੇ ਹੋਏ ਦਮ ਤੋੜ ਜਾਂਦੇ ਨੇ। ਕਿੰਨੀ ਵਾਰ ਅਸੀਂ ਖਬਰਾਂ ਸੁਣਦੇ ਹਾਂ ਕਿ ਜਦੋਂ ਔਰਤ ਜਿਹੜੀ ਆ ਉਹ ਹਸਪਤਾਲ ਦੇ ਬਰਾਂਡਿਆਂ ਦੇ ਵਿੱਚ ਹੀ ਬੱਚਿਆਂ ਨੂੰ ਜਿਹੜਾ ਜਨਮ ਦੇਣ ਲਈ ਔਰਤਾਂ ਮਜਬੂਰ ਹੁੰਦੀਆਂ ਨੇ। ਤਾਂ ਅਜਿਹੇ ਹਾਲਾਤ ਨੇ, ਪਰ ਦੇਸ਼ ਵਿਕਾਸ ਕਰ ਰਿਹਾ, ਉਹ ਵਿਕਾਸ ਕਿਹੋ ਜਿਹਾ ਕਰ ਰਿਹਾ ਇਹ ਸ਼ਾਇਦ ਸਿਆਸਤਦਾਨ ਹੀ ਜਾਣਦੇ ਨੇ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਵਿਵਾਦਤ ਬਿਆਨ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤ ਸਰਕਾਰ ਜਿਹੜੀ ਆ ਉਹ ਭਾਰਤ ਦੇ ਕਰੰਸੀ ਨੋਟਾਂ ਦੇ ਉੱਤੇ ਹਿੰਦੂ ਦੇਵਤੇ ਗਣੇਸ਼ ਅਤੇ ਲਕਸ਼ਮੀ ਦੀਆਂ ਤਸਵੀਰਾਂ ਲਗਾਵੇ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਐਲਾਨ ਕੀਤਾ ਹੈ ਅਤੇ ਅਰਵਿੰਦ ਕੇਜਰੀਵਾਲ ਦਾ ਇਹ ਐਲਾਨ ਜਿਹੜਾ ਆ ਉਹ ਭਾਰਤ ਦੇ ਵਿੱਚ ਖੜੀ ਹੋ ਰਹੀ ਹਿੰਦੂਤਵਾ ਦੀ ਸਿਆਸਤ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਇੱਕ ਸੈਕੂਲਰ ਪਾਰਟੀ ਜਿਹੜੀ ਆ ਐਲਾਨਦੀ ਰਹੀ ਆ, ਪਰ ਲਗਾਤਾਰ ਜਿੰਨੇ ਵੀ ਮਸਲੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਟਕਰਾ ਦੇ ਰਹੇ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਚੁੱਪ ਧਾਰ ਕੇ ਬੈਠੀ ਰਹੀ ਆ
ਤੇ ਅੱਜ ਇਹ ਨਵਾਂ ਬਿਆਨ ਸਾਹਮਣੇ ਆਇਆ ਹੈ। ਜਦੋਂ ਪੱਤਰਕਾਰਾਂ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਕਿ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਕਿੱਥੋਂ ਆਇਆ, ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੀਵਾਲੀ ਮੌਕੇ ਜਦੋਂ ਉਹ ਪੂਜਾ ਕਰ ਰਹੇ ਸੀ ਇਹਨਾਂ ਦੇਵਤਿਆਂ ਦੀ, ਤਾਂ ਉਦੋਂ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਤੇ ਇਸ ਸੰਬੰਧੀ ਉਹ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਵੀ ਲਿਖਣਗੇ। ਉਹਨਾਂ ਦਾ ਕਹਿਣਾ ਹੈ ਕਿ ਭਾਰਤ ਦੀ ਆਰਥਿਕਤਾ ਡਾਵਾਂਡੋਲ ਹੈ ਤੇ ਆਰਥਿਕਤਾ ਨੂੰ ਸਹੀ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਭਾਰਤ ਦੇ ਕਰੰਸੀ ਨੋਟਾਂ ਦੇ ਉੱਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਗਾਈਆਂ ਜਾਣ। ਦੱਸ ਦਈਏ ਕਿ ਉਹਨਾਂ ਇੰਡੋਨੇਸ਼ੀਆ ਦਾ ਹਵਾਲਾ ਦਿੱਤਾ ਆ, ਜਿੱਥੇ ਕਿ ਕਰੰਸੀ ਨੋਟਾਂ ਦੇ ਉੱਤੇ ਗਣੇਸ਼ ਦੀ ਮੂਰਤੀ ਲਾਈ ਜਾਂਦੀ ਹੈ। ਪਰ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਦੇ ਉੱਤੇ ਹੁਣ ਵੱਡੇ ਰਿਐਕਸ਼ਨ ਜਿਹੜੇ ਆ ਉਹ ਆਉਣ ਦੀ ਸੰਭਾਵਨਾ ਆ, ਕਿਉਂਕਿ ਪਹਿਲਾਂ ਹੀ ਭਾਰਤ ਦੇ ਵਿੱਚ ਜਿਹੜੀ ਆ ਉਹ ਇਹ ਮੰਨਿਆ ਜਾ ਰਿਹਾ ਹੈ ਕਿ ਸਿਆਸਤ ਨੂੰ ਹਿੰਦੂਤਵੀ ਰੰਗ ਚੜ੍ਹਦਾ ਜਾ ਰਿਹਾ ਹੈ, ਭਾਵੇਂ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਵੀ ਹੋਵੇ। ਕਿਹਾ ਜਾ ਰਿਹਾ ਹੈ ਕਿ ਭਾਜਪਾ ਨੇ ਜਿਸ ਤਰ੍ਹਾਂ ਦੇ ਨਾਲ ਇੱਕ ਰੈਡੀਕਲ ਹਿੰਦੂਤਵਾ ਦੀ ਪੋਲੀਟਿਕਸ ਨੂੰ ਐਸਟੈਬਲਿਸ਼ ਕੀਤਾ ਹੈ ਭਾਰਤ ਦੇ ਵਿੱਚ, ਤੇ ਉਸੇ ਵਹਿਣ ਦੇ ਵਿੱਚ ਹੁਣ ਬਾਕੀ ਪਾਰਟੀਆਂ ਵੀ ਜਿਹੜੀਆਂ ਉਹ ਵਹਿੰਦੀਆਂ ਨਜ਼ਰ ਆ ਰਹੀਆਂ ਨੇ। ਤੇ ਇਹਨਾਂ ਹਾਲਾਤਾਂ ਦੇ ਵਿੱਚ ਘੱਟ ਗਿਣਤੀਆਂ ਦੇ ਲਈ ਜਿਹੜੇ ਭਾਰਤ ਦੇ ਵਿੱਚ ਹਾਲਾਤ ਨੇ ਉਹ ਹੋਰ ਮੁਸ਼ਕਲ ਹੋਣ ਦੀ ਸੰਭਾਵਨਾ ਹੈ। आओ सुनते हैं अरविंद केजरीवाल ने अपनी प्रेस कॉन्फ्रेंस दे विच की कहा। आप सब लोगों को मेरा नमस्कार, सबको मेरा प्रणाम। हम सब लोग देख रहे हैं कि हमारी अर्थव्यवस्था, भारतीय अर्थव्यवस्था की स्थिति बहुत अच्छी नहीं है। भारतीय अर्थव्यवस्था काफ़ी नाजुक दौर से गुज़र रही है। हम सब लोग देख रहे हैं कि किस तरह से डॉलर के मुकाबले में रुपया दिन प्रतिदिन कमज़ोर होता जा रहा है, और इन सब चीज़ों की मार हमारे देश के एक आम आदमी को भुगतनी पड़ती है। ऐसा क्यों है कि आज भी भारत एक विकासशील देश है। 75 साल हो गए आज़ादी को, आज भी विकासशील देश, गरीब देश माना जाता है। हम सब चाहते हैं कि भारत विकसित देश बने, हम सब चाहते हैं कि भारत अमीर देश बने, और हम सब चाहते हैं कि हर भारतवासी, भारत का हर परिवार अमीर परिवार बने। इसके लिए बहुत सारे कदम उठाने की ज़रूरत है, बहुत सारे स्टेप्स लेने की, बहुत सारे एफर्ट्स करने की ज़रूरत है। हमें बड़ी संख्या में स्कूल खोलने हैं, हमें बड़ी संख्या में अस्पताल बनाने हैं, हमें बड़ी संख्या में बहुत बड़े स्तर के ऊपर बिजली का, सड़कों का इंफ्रास्ट्रक्चर को तैयार करना है। लेकिन एफर्ट्स तभी फलीभूत होते हैं जब हमारे ऊपर देवी देवताओं का आशीर्वाद होता है। एफर्ट्स करने चाहिए, हम सब लोग अपनी अपनी ज़िंदगी में एफर्ट्स करते हैं, लेकिन हम कई बार देखते हैं कि एफर्ट्स कर रहे हैं, नतीजे नहीं आ रहे। उस वक्त लगता है कि अगर देवी देवताओं का आशीर्वाद हो तो एफर्ट्स फलीभूत होने लगते हैं, एफर्ट्स के नतीजे आने लगते हैं। परसों दिवाली थी। दिवाली पे हम सब लोगों ने अपने अपने घर पे श्री गणेश जी और श्री लक्ष्मी जी का पूजन किया। हम सब लोगों ने भगवान से सुख शांति की प्रार्थना की। हम सब लोगों ने अपने अपने परिवार के लिए, देश की समृद्धि के लिए प्रार्थना की। हम ये भी देखते हैं कि जितने बिजनेस करते हैं, व्यापारी हैं, इंडस्ट्रियलिस्ट्स हैं, सब लोग अपने अपने यहाँ अपने कमरे में ज़रूर लक्ष्मी जी की और गणेश जी की मूर्ति लगा के रखते हैं, और रोज़ सुबह काम शुरू करने के पहले उनकी पूजा करते हैं। आज मेरी केंद्र सरकार से, प्रधानमंत्री जी से अपील है, भारतीय करेंसी के ऊपर एक तरफ गांधी जी की तस्वीर है, वो वैसे ही रहनी चाहिए, लेकिन दूसरी तरफ श्री गणेश जी की और श्री लक्ष्मी जी की तस्वीर भारतीय करेंसी के ऊपर लगाई जाए। जैसा मैंने कहा कि हमें अपनी अर्थव्यवस्था को सुधारने के लिए, भारत को आगे तरक्की देने के लिए बहुत सारे एफर्ट्स की ज़रूरत है, लेकिन उसके साथ साथ देवी देवताओं के आशीर्वाद की भी ज़रूरत है। अगर भारतीय करेंसी के ऊपर एक तरफ गांधी जी की तस्वीर है, वो एज इट इज़ रहे, दूसरी तरफ अगर लक्ष्मी जी की और गणेश जी की तस्वीर होगी, तो इससे
पूरे देश को उनका आशीर्वाद मिलेगा। लक्ष्मी जी को समृद्धि की देवी माना गया है। गणेश जी जितने विघ्न होते हैं उनको हरने वाला, उनको देवता माना गया है, विघ्न दूर करने वाला देवता माना गया है। तो उन दोनों की तस्वीरें उसके ऊपर लगनी चाहिए। हम ये नहीं कह रहे कि सारे नोट बदले जाएं, लेकिन जितने फ्रेश नोट्स छपते हैं, अभी जो नोट्स हैं वो एज इट इज रहें, लेकिन जो हर महीने फ्रेश नोट्स छपते हैं वो फ्रेश नोट्स के ऊपर ये शुरुआत की जा सकती है और धीरे धीरे करते करते सर्कुलेशन में काफ़ी मात्रा में ये वाले नए नोट आ जाएंगे। इंडोनेशिया एक मुस्लिम कंट्री है। 85% से ज़्यादा उनकी आबादी मुस्लिम है, 2% से कम हिंदू हैं वहाँ पे, लेकिन उन्होंने भी अपने नोट के ऊपर गणेश जी की तस्वीर छापी हुई है। तो मैं समझता हूँ कि ये एक बहुत अहम कदम है जो कि केंद्र सरकार को उठाना चाहिए। आज मैं आप सब लोगों के माध्यम से, मीडिया के माध्यम से, इस देश के 130 करोड़ लोगों की तरफ से केंद्र सरकार से और माननीय प्रधानमंत्री जी से अपील करता हूँ कि भारतीय करेंसी के ऊपर लक्ष्मी जी की और गणेश जी की तस्वीर लगाई जाए। अगर इस पे कोई प्रश्न है आपके तो। इसका आइडिया कैसे आया कि चर्चा भी नहीं हो रही थी और आपने अभी परसों दिवाली का जब पूजन कर रहे थे तो उस वक्त मन के अंदर एक भाव आया, उस वक्त मन के अंदर एक ये बहुत स्ट्रांग भाव आया कि अगर भारतीय करेंसी के ऊपर अगर ऐसा हो, हम सब लोग पूजन करते हैं, सब लोग भाव से पूजन करते हैं, तो अगर भारतीय करेंसी के ऊपर भी ये हो, मैं ये नहीं कह रहा ये करने से मात्र से केवल अर्थव्यवस्था सुधरेगी, बहुत सारे एफर्ट्स करने की ज़रूरत है, लेकिन वो एफर्ट्स तब फलीभूत होते हैं जब देवी देवताओं का आशीर्वाद होता है। तो आपको लगता है इसमें किसी विशेष समुदाय को इस अपराध में? जैसा मैंने कहा कि हम किसी के खिलाफ नहीं बोल रहे, हम ये नहीं कह रहे इसको हटाओ, उसको रखो, उसको हटाओ, किसी के भी खिलाफ नहीं है। और जब इंडोनेशिया कर सकता है तो हम भी कर सकते हैं, इसमें किसी को आपत्ति होनी नहीं चाहिए। और सबकी समृद्धि की बात हो रही है, सबकी संपन्नता की बात हो रही है, पूरे देश की संपन्नता की बात। अगर सर कोई दूसरे विशेष समुदाय का व्यक्ति अगर इस बात को उठाता है, जैसा मैंने कहा कि अगर इंडोनेशिया कर सकता है, इंडोनेशिया ने भी श्री गणेश जी को चुना, तो हम भी कर सकते हैं, हमारे देश में भी हो सकता है। और लक्ष्मी जी के साथ, लक्ष्मी जी एक ऐसी देवी हैं जिनको समृद्धि और संपन्नता की देवी माना गया है। ऐसे में आरोप लग सकते हैं कि आप हिंदू को काट रहे हैं। आरोप लगाने वाले तो 100 आरोप लगाएंगे, आरोप लगाने दीजिए, लेकिन मुझे लगता है कि आप किसी से भी बात कर लीजिए। मैंने पिछले कुछ दिनों में कई लोगों से बात की, सब लोगों को लगा कि ये बहुत अच्छा आइडिया और ये होना चाहिए। सर, एक तरफ आपकी ये अपील है प्रधानमंत्री नरेंद्र मोदी से, क्या कोई प्रस्ताव उन्होंने भेजी किस तरीके से? मैं कल परसों में उनको एक चिट्ठी लिखूंगा, कल या परसों, और उस चिट्ठी के माध्यम से भी मैं उनसे अपील करूंगा। सर, दिल्ली में नगर निगम के चुनाव भी अब कभी भी घोषित हो सकते हैं, इसको लेकर पार्टी क्या तैयारी है? हम पूरी तरह से तैयार हैं और इन लोगों ने जितने भी एफर्ट्स किए चुनाव टालने के, गलत तरीके से इन्होंने डिलिमिटेशन किया, बता रहे हैं इस तरह से कर दिया कि बीजेपी का एरिया एक साथ कर दिया, दूसरे वोट एक साथ कर दिए, जो मर्जी कर लेंगे, लेकिन दिल्ली की जनता इनको नकारने वाली है। गुजरात में इलेक्शन अनाउंस होने वाले हैं, माना जा रहा है कि 7 ही में होंगे, ऐसे लग रहा है कि अटेंशन डाइवर्ट ना हो जाए आम आदमी पार्टी से, रिस्क लग रहा है। ये लोग बहुत सारी कोशिशें करेंगे, जो भी असुरी शक्तियां होती हैं वो सच को दबाने के लिए, ईमानदारी को दबाने के लिए पूरी कोशिश करती हैं। ये सब, जैसे मैंने कहा, ये सब असुरी शक्तियां हैं जो हमारे खिलाफ इकट्ठी हो गई हैं, और ये जितना मर्जी कुछ कर ले, ये जनता को दबा नहीं सकती। जनता की आवाज़ है, जनता, दिल्ली की जनता ने देखा कि आम आदमी पार्टी को स्कूलों की जिम्मेदारी दी, इन्होंने स्कूल अच्छे कर दिए। आम आदमी पार्टी को अस्पतालों की जिम्मेदारी दी, इन्होंने अस्पताल अच्छे कर दिए। तो अब दिल्ली की जनता कह रही है एक बार इनको सफाई की भी जिम्मेदारी देंगे हम। तो जनता मन बना चुकी है, ये जो मर्जी कर ले, जनता की इच्छा को नहीं दबा सकते, सच को नहीं दबा सकते, ईमानदारी को नहीं दबा सकते। लगातार डेटा शेयर कर रहे हैं प्रदूषण को लेकर, किस तरह से स्थिति आप देख रहे हैं, आगे क्या प्लान? दिल्ली के लोगों ने पिछले कुछ सालों में प्रदूषण के ऊपर काफ़ी काम किया है, काफ़ी मेहनत की है,
उसकी वजह से प्रदूषण में गिरावट आई है, ये अच्छी बात है। प्रदूषण बढ़ा नहीं है। अक्सर देखा गया कि जैसे जैसे विकास होता है वैसे वैसे प्रदूषण बढ़ता जाता है, ज़्यादा व्हीकल्स आते हैं सड़क पे और प्रदूषण बढ़ता है। लेकिन दिल्ली में प्रदूषण बढ़ने की बजाय कम होने लगा है। ये दिखाता है कि हमारे एफर्ट्स सही दिशा में हैं। उन एफर्ट्स में और तेज़ी करने की ज़रूरत है। जो नतीजे आए हैं वो काफ़ी उत्साहवर्धक हैं, लेकिन हम उनसे सेटिस्फाइड नहीं हैं। अभी हमें और भी बहुत आगे जाने की ज़रूरत है और हम दिल्ली को दुनिया का सबसे क्लीन एयर वाला शहर बनाएंगे। अनिल जी, निगम चुनाव को भी बड़ा सवाल है, क्योंकि जिस तरीके से इन्होंने कहा कि हो सकता है बराबर नहीं चुनाव हो, तो ऐसे में क्या एक मनीष जी की भी लगातार हम देख रहे हैं हमलावर हो रहे हैं बीजेपी पे भी और निगम के मामले पे भी, तो क्या वो ऐसा भी हो सकता है कि जब एक तरफ आप लीड करते हैं दूसरा मनीष लीड करे पूरे चुनाव कोई निगम का? जनता चुनाव लड़ेगी, आप देखिएगा। दिल्ली की जनता इधर चुनाव लड़ेगी और गुजरात की जनता उधर चुनाव लड़ेगी। इधर दिल्ली की जनता इनके 15 साल से के कुशासन से दुखी है, उधर गुजरात की जनता इनके 27 साल के कुशासन से दुखी है। अगर मैं आपसे पूछूं, आप इनसे पूछ लीजिएगा, ये भी पीसी करते हैं रोज, कि 15 साल के शासन में बीजेपी ने एमसीडी में एक काम करा हो इन्होंने, मैं चैलेंज करता हूं आज, एक अच्छा काम गिना दें कि हमने 15 साल में ये एक अच्छा काम करा है। एक काम। भारतीय जनता पार्टी 15 साल से दिल्ली नगर निगम में काम कर रही है, एक काम गिना दें जो इन्होंने अच्छा किया। गुजरात में 27 साल से काम कर रहे हैं, एक काम गिना दें जो इन्होंने अच्छा किया। और आम आदमी पार्टी ने 7 साल में क्या अच्छे काम किया, बाहर सड़क पे चले जाना, किसी आदमी से पूछ लेना केजरीवाल ने, कि वो आपको गिना देगा। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਤਹਿਰੀਕ ਇਨਸਾਫ ਦੇ ਮੁਖੀ ਇਮਰਾਨ ਖਾਨ ਨੇ ਐਲਾਨ ਕੀਤਾ ਹੈ ਕਿ ਪਾਕਿਸਤਾਨ ਦੇ ਵਿੱਚ ਤੁਰੰਤ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਉਹ ਲਾਹੌਰ ਤੋਂ ਇਸਲਾਮਾਬਾਦ ਤੱਕ ਇੱਕ ਵੱਡਾ ਮਾਰਚ ਕਰਨ ਜਾ ਰਹੇ ਨੇ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਇਮਰਾਨ ਖਾਨ ਦੇ ਸਮਰਥਕ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਗੇ ਤੇ ਇਹ ਮਾਰਚ ਜਿਹੜਾ ਆ ਉਹ ਇੱਕ ਇਤਿਹਾਸਕ ਮਾਰਚ ਪਾਕਿਸਤਾਨ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਹੋਵੇਗਾ। ਇਮਰਾਨ ਖਾਨ ਬਾਰੇ ਦੱਸ ਦਈਏ ਕਿ ਬੀਤੇ ਦਿਨੀ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਇਮਰਾਨ ਖਾਨ ਨੂੰ ਬਤੌਰ ਮੈਂਬਰ ਪਾਰਲੀਮੈਂਟ ਡਿਸਕੁਆਲੀਫਾਈ ਕਰ ਦਿੱਤਾ ਸੀ। ਦੋਸ਼ ਸੀ ਕਿ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਰਹਿੰਦਿਆਂ ਹੋਇਆ ਵਿਦੇਸ਼ੀ ਆਗੂਆਂ ਤੋਂ ਮਿਲੇ ਜਿਹੜੇ ਤੋਹਫੇ ਸੀ ਉਹਨਾਂ ਨੂੰ ਵੇਚ ਦਿੱਤਾ ਸੀ। ਇਸ ਆਧਾਰ 'ਤੇ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਗਿਆ ਸੀ। ਇਮਰਾਨ ਖਾਨ ਜਦੋਂ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਉਤਾਰੇ ਗਏ ਨੇ, ਨੋ ਕੌਨਫੀਡੈਂਸ ਮੋਸ਼ਨ ਦੀ ਵੋਟ ਦੇ ਨਾਲ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੀ ਆ ਸਰਕਾਰ ਇਮਰਾਨ ਖਾਨ ਦੀ ਸੁੱਟੀ ਗਈ ਸੀ। ਉਸ ਤੋਂ ਬਾਅਦ ਲਗਾਤਾਰ ਤਹਿਰੀਕ ਇਨਸਾਫ ਪਾਰਟੀ ਅਤੇ ਇਮਰਾਨ ਖਾਨ ਜਿਹੜੇ ਆ ਉਹ ਪਾਕਿਸਤਾਨ ਦੇ ਵਿੱਚ ਚੋਣਾਂ ਕਰਾਉਣ ਦੀ ਮੰਗ ਕਰ ਰਹੇ ਨੇ ਅਤੇ ਹੁਣ ਇੱਕ ਇਤਿਹਾਸਕ ਜਿਹੜਾ ਇਹ ਮਾਰਚ ਆ ਇਹ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਮਾਰਚ ਲਾਹੌਰ ਤੋਂ ਚੱਲੇਗਾ ਅਤੇ ਇਸਲਾਮਾਬਾਦ ਤੱਕ ਪਹੁੰਚੇਗਾ। ਇਸ ਦਾ ਸਮਾਂ ਕੀ ਹੈ ਇਹ ਕੁਝ ਵੀ ਨਹੀਂ ਤੈਅ ਕੀਤਾ ਗਿਆ। ਇਮਰਾਨ ਖਾਨ ਦਾ ਕਹਿਣਾ ਹੈ ਕਿ ਖੁੱਲ੍ਹੇ ਸਮੇਂ ਦਾ ਮਾਰਚ ਆ ਅਤੇ ਉਹ ਲੋਕਾਂ ਨੂੰ ਨਾਲ ਇਕੱਠੇ ਕਰਦੇ ਹੋਏ ਉਹ ਤੁਰਦੇ ਹੋਏ ਹਾਈਵੇ ਤੋਂ ਇਸਲਾਮਾਬਾਦ ਵੱਲ ਜਾਣਗੇ। ਉੱਧਰ ਸਰਕਾਰ ਨੇ ਵੀ ਇਸਲਾਮਾਬਾਦ ਦੇ ਵਿੱਚ ਇਸ ਮਾਰਚ ਨੂੰ ਵੜਨ ਤੋਂ ਰੋਕਣ ਦੇ ਲਈ ਵੱਡੀਆਂ ਤਿਆਰੀਆਂ ਕਰ ਲਈਆਂ ਨੇ। ਸਰਕਾਰ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੁਰੱਖਿਆ ਮੁਲਾਜ਼ਮ ਨੇ ਉਹ ਇਸਲਾਮਾਬਾਦ ਦੇ ਦੁਆਲੇ ਤੈਨਾਤ ਕਰ ਦਿੱਤੇ ਗਏ ਨੇ ਅਤੇ ਕਿਹਾ ਜਾ ਰਿਹਾ ਹੈ ਕਿ ਵੱਡੇ ਪੱਧਰ 'ਤੇ ਬੈਰੀਕੇਡਿੰਗ ਜਿਹੜੀ ਹੈ ਇਸਲਾਮਾਬਾਦ ਦੇ ਰਸਤਿਆਂ ਦੇ ਉੱਤੇ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਤੁਰੰਤ ਚੋਣਾਂ ਕਰਾਉਣ ਦੀ ਮੰਗ ਨੂੰ ਲੈ ਕੇ ਲਾਹੌਰ ਤੋਂ ਇਸਲਾਮਾਬਾਦ ਤੱਕ ਇੱਕ ਵੱਡਾ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਮਰਾਨ ਖਾਨ ਨੂੰ ਚੋਣ ਟ੍ਰਿਬਿਊਨਲ ਵੱਲੋਂ ਮੈਂਬਰ ਪਾਰਲੀਮੈਂਟ ਵਜੋਂ ਡਿਸਕੁਆਲੀਫਾਈ ਕਰਨ ਤੋਂ ਬਾਅਦ ਖਾਨ ਦੇ ਸਮਰਥਕਾਂ ਵੱਲੋਂ ਪਿਛਲੇ ਹਫ਼ਤੇ ਤੋਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਮਰਾਨ ਖਾਨ 'ਤੇ ਦੋਸ਼ ਹੈ ਕਿ ਉਹਨਾਂ ਪ੍ਰਧਾਨ ਮੰਤਰੀ ਰਹਿੰਦਿਆਂ ਵਿਦੇਸ਼ੀ ਪਤਵੰਤਿਆਂ ਅਤੇ ਦੇਸ਼ਾਂ ਦੇ ਮੁਖੀਆਂ ਤੋਂ ਮਿਲੇ ਤੋਹਫੇ ਵੇਚੇ ਸਨ। ਇਮਰਾਨ ਖਾਨ ਨੇ ਲਾਹੌਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਹ ਸ਼ੁੱਕਰਵਾਰ ਨੂੰ ਦੁਪਹਿਰ 11 ਵਜੇ ਲਾਹੌਰ ਦੇ ਲਿਬਰਟੀ ਸਕੁਏਅਰ ਤੋਂ ਇਸਲਾਮਾਬਾਦ ਲਈ ਇੱਕ ਲੰਮਾ ਮਾਰਚ ਸ਼ੁਰੂ ਕਰਨਗੇ। ਇਨ੍ਹਾਂ ਦੋਵਾਂ ਸ਼ਹਿਰਾਂ ਦੀ ਆਪਸੀ ਦੂਰੀ 380 ਕਿਲੋਮੀਟਰ ਬਣਦੀ ਹੈ। ਉਹਨਾਂ ਕਿਹਾ ਕਿ ਉਹ ਇਹ ਮਾਰਚ ਸਰਕਾਰ 'ਤੇ ਤੁਰੰਤ ਚੋਣਾਂ ਕਰਾਉਣ ਦਾ ਦਬਾਅ ਪਾਉਣ ਲਈ ਕਰ ਰਹੇ ਹਨ। ਉਹਨਾਂ ਆਪਣੇ ਸਮਰਥਕਾਂ ਨੂੰ ਮਾਰਚ ਦੌਰਾਨ ਹਿੰਸਾ ਤੋਂ ਬਚਣ ਲਈ ਕਿਹਾ। ਇਹ ਮਾਰਚ ਪਾਕਿਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਮਾਰਚ ਹੋਵੇਗਾ। ਸਰਕਾਰ ਨੇ ਇਸ ਮਾਰਚ ਨੂੰ ਇਸਲਾਮਾਬਾਦ ਵਿੱਚ ਦਾਖਲ ਹੋਣ ਤੋਂ ਰੋਕਣ ਦਾ ਐਲਾਨ ਕਰ ਦਿੱਤਾ ਹੈ ਅਤੇ ਰਾਜਧਾਨੀ ਦੇ ਦੁਆਲੇ 30,000 ਦੇ ਕਰੀਬ ਸੁਰੱਖਿਆ ਮੁਲਾਜ਼ਮਾਂ ਨੂੰ ਤੈਨਾਤ ਕਰਨ ਦੀ ਖਬਰ ਹੈ। ਇਸਲਾਮਾਬਾਦ ਵਿੱਚ ਦਾਖਲ ਹੁੰਦੇ ਰਸਤਿਆਂ 'ਤੇ ਵੱਡੇ ਕੰਟੇਨਰ ਖੜੇ ਕੀਤੇ ਜਾ ਰਹੇ ਹਨ। मैं आज इसलिए मैं अनाउंस कर रहा हूँ, ये हमारी हकीकी आज़ादी की ये मार्च है, ये कोई इसका टाइम फ्रेम नहीं है। हम पूरा जीटी रोड से अपना
अवाम को साथ लेते लेते इस्लामाबाद पहुँचेंगे। इस्लामाबाद जब हम इंशाल्लाह पहुँचेंगे, सारा पाकिस्तान से अवाम आएगी इस्लामाबाद में। मैं आज आपके सामने अल्लाह के ऊपर ईमान रख के पेशन गोई कर रहा हूँ कि पाकिस्तान की तारीख का ये सबसे बड़ा अवाम का समुंदर होगा इंशाअल्लाह। और हम सिर्फ एक चीज़ चाहते हैं, हम ये चाहते हैं कि पाकिस्तान में कौन क़यादत करता है वो पाकिस्तान की अवाम का फैसला है। वो कोई बैरूनी साजिश के तहत लोटे बना के करोड़ों रुपया चोरों का खर्च करके लोगों को ख़रीद के हम उसको उनको मानते नहीं हैं। हम चाहते हैं कि इस मुल्क के लोग फैसला करें। और अगर बरतानिया के अंदर सिर्फ उनकी प्राइम मिनिस्टर का उनके प्राइम मिनिस्टर के चेंज के ऊपर वो कहते हैं जी इलेक्शन करवाओ, सारी ऑपोजिशन डिमांड कर रही है, सिर्फ एक प्राइम मिनिस्टर उनका बदला है रूलिंग पार्टी की, उसके ऊपर कह रहे हैं कि जनरल इलेक्शन करवाओ। और हमारे मुल्क पे जो ये चोरों को मुसल्लत करके अपनी चोरियां माफ़ करवा रहे हैं और जो इन्होंने किया है, मैं समझता हूं कि इस वक्त मैं अपनी आज सारी कौम को आज अपील करूंगा कि आपने ये फैसला करना है। ये अब फैसला कौन वक्त है पाकिस्तान का कि क्या हमने इस रास्ते पे चलना है, एक आज़ाद खुद मुख्तार मुल्क बनना है, या इन चोरों की गुलामी। ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਆਪਣੇ ਪਰਿਵਾਰ ਸਮੇਤ ਪਹੁੰਚੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗਦੀਪ ਧਨਖੜ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਇੱਕ ਮੰਗ ਪੱਤਰ ਦਿੱਤਾ ਗਿਆ ਜੋ ਰਾਸ਼ਟਰਪਤੀ ਦੇ ਨਾਮ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਅੱਗੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਚੁੱਕਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਭਾਰਤ ਦੀ ਸਰਕਾਰ ਦੇ ਨਾਲ ਮੁਲਾਕਾਤ ਦਾ ਸਮਾਂ ਮੰਗ ਰਹੀ ਹੈ। ਪਰ ਅੱਜ ਉਪ ਰਾਸ਼ਟਰਪਤੀ ਜਦੋਂ ਦਰਬਾਰ ਸਾਹਿਬ ਪਹੁੰਚੇ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖੁਦ ਨਿੱਜੀ ਤੌਰ ਦੇ ਉੱਤੇ ਜਿਹੜਾ ਇਹ ਮਸਲਾ ਆ ਜਗਦੀਪ ਧਨਖੜ ਦੇ ਕੋਲ ਚੁੱਕਿਆ। ਜਿਹੜੀ ਪਿੱਛੇ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਨਵੀਂ ਚੋਣ ਹੋਈ ਸੀ, ਉਹਦੇ ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਬਣੇ ਸ਼੍ਰੀ ਜਗਦੀਪ ਧਨਖੜ ਜੀ, ਇਹ ਸਾਨੂੰ ਹਫ਼ਤੇ ਕੁ ਤੋਂ ਪ੍ਰੋਗਰਾਮ ਆਇਆ ਸੀ ਵੀ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਗੁਰੂ ਚਰਨਾਂ ਵਿੱਚ ਨਮਸਕਾਰ ਕਰਨ ਆ ਰਹੇ ਆ। ਉਹ ਅੱਜ ਸਵੇਰੇ ਸਾਡੇ ਇੱਥੇ ਪਹੁੰਚੇ ਸੀ, ਜਿਨ੍ਹਾਂ ਨੇ ਲੰਗਰ ਦੇ ਵਿੱਚ ਵੀ ਹਾਜ਼ਰੀ ਭਰੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਹਾਜ਼ਰੀ ਭਰੀ। ਉਹ ਤੋਂ ਉਪਰੰਤ ਅਸੀਂ ਉਹਨਾਂ ਨਾਲ ਬੈਠ ਕੇ ਇਹ ਜਿਹੜੀ ਲੰਬੇ ਸਮੇਂ ਤੋਂ ਸਾਡੀ ਸਿੱਖ ਸੰਘਰਸ਼ੀ ਯੋਧਿਆਂ ਦੀ ਰਿਹਾਈ ਦੀ ਚੱਲ ਰਹੀ ਗੱਲ, ਉਹ ਅਸੀਂ ਉਹਨਾਂ ਨੂੰ ਮੈਮੋਰੈਂਡਮ ਦੇ ਰੂਪ ਦੇ ਵਿੱਚ ਇਹ ਅੱਜ ਲੈਟਰ ਵੀ ਦਿੱਤਾ ਤੇ ਉਹਨਾਂ ਨੇ ਯਕੀਨ ਵੀ ਦਿਵਾਇਆ। ਉਹਨਾਂ ਦੇ ਨਾਲ ਜਿਹੜੇ ਆਇਓ ਸੀ ਉਹਨੇ ਵੀ ਕਿਹਾ ਵੀ ਇਟ ਇਜ਼ ਸੈਂਸਿਟਿਵ ਫਾਰ ਪੰਜਾਬ, ਤੇ ਸਾਨੂੰ ਥੋੜ੍ਹੀ ਜਿਹੀ ਆਸ ਵੀ ਜਾਗੀ ਆ। ਬਾਕੀ ਸਮਾਂ ਇਹਦਾ ਜਵਾਬ ਦਊਗਾ ਵੀ ਸਮੇਂ ਮੁਤਾਬਕ ਇਹ 'ਤੇ ਕੀ ਐਕਸ਼ਨ ਕੀਤਾ ਜਾਂਦਾ। ਪਰ ਸਾਨੂੰ ਥੋੜ੍ਹਾ ਜਿਹਾ ਇਹ ਵੀ ਸੀ ਵੀ ਅਸੀਂ ਕਿਉਂਕਿ ਸੈਂਟਰ ਤੋਂ ਸਮਾਂ ਮੰਗਦੇ ਆ ਰਹੇ ਸੀ, ਚੀਫ ਮਿਨਿਸਟਰ ਸਾਹਿਬਾਨਾਂ ਤੋਂ ਸਮਾਂ ਮੰਗਦੇ ਆ ਰਹੇ ਸੀ, ਪ੍ਰਾਈਮ ਮਿਨਿਸਟਰ ਸਾਹਿਬ ਤੋਂ ਸਮਾਂ ਮੰਗਦੇ ਆ ਰਹੇ ਸੀ, ਹੋਮ ਮਿਨਿਸਟਰ ਤੋਂ ਸਮਾਂ ਮੰਗਦੇ ਆ ਰਹੇ ਸੀ, ਪਰ ਅੱਜ ਸਬੱਬ ਦੇ ਨਾਲ ਇੱਥੇ ਨਮਸਕਾਰ ਕਰਨ ਆਏ ਸੀ। ਸੋ ਇਹ ਮੈਮੋਰੈਂਡਮ ਦੇ ਰੂਪ ਦੇ ਵਿੱਚ ਜਿਹੜੇ ਸਾਡੇ 9 ਸਿੰਘ ਆ, ਉਹ ਪ੍ਰੈਸ ਨੂੰ ਵੀ ਅੱਜ ਲੈਟਰ ਰਿਲੀਜ਼ ਕੀਤਾ ਗਿਆ, ਉਹ ਅਸੀਂ ਅੱਜ ਰਿਪਰੈਜ਼ੈਂਟੇਸ਼ਨ ਦੇ ਤੌਰ ਦੇ ਉੱਤੇ ਦਿੱਤੀ ਆ। ਤੇ ਅਸੀਂ ਆਸ ਰੱਖਦੇ ਹਾਂ ਕੱਲ੍ਹ ਨੂੰ 27 ਤਰੀਕ ਨੂੰ, ਕਿਉਂਕਿ ਪੰਜਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਜਿਹੜੀ 100 ਸਾਲਾ ਸ਼ਤਾਬਦੀ ਆ, ਉਹ 100 ਸਾਲਾ ਸ਼ਤਾਬਦੀ ਦੇ ਵਿੱਚ ਫਿਰ ਕੋਈ ਨਵਾਂ ਜਿਹੜਾ ਡੈਮੋਕ੍ਰੈਟਿਕ ਢੰਗ ਦੇ ਨਾਲ ਉਹ ਇਸੇ ਸੰਬੰਧ ਦੇ ਵਿੱਚ ਵੀ ਨਵਾਂ ਪ੍ਰੋਗਰਾਮ ਵੀ ਜਿਹੜਾ ਕੋਈ ਉਹ ਵੀ ਉਲੀਕਾਂਗੇ। ਸੋ ਆਸ ਰੱਖਦੇ ਹਾਂ ਵੀ ਬੰਦਾ ਜਿੱਦਾਂ ਕਹਿੰਦੇ ਵੀ ਆਸ ਨਾਲ ਹੀ ਜਿਉਂਦਾ, ਤੇ ਹੈ ਬੇਇਨਸਾਫੀ, ਤੇ ਬੇਇਨਸਾਫੀ ਦੇ ਨਾਲ ਫਿਰ ਅਸੀਂ ਜੂਝ ਵੀ ਰਹੇ ਹਾਂ ਕਿ ਜੇ ਬਾਕੀਆਂ ਦੀਆਂ ਰਿਹਾਈਆਂ ਹੋ ਸਕਦੀਆਂ ਤੇ ਸਿੱਖ ਬੰਦੀ ਜਿਹੜੇ ਇਹਨਾਂ ਦੇ ਸਾਡੇ ਸੰਘਰਸ਼ੀ ਯੋਧੇ, ਇਹਨਾਂ ਦੀ ਰਿਹਾਈ ਨਹੀਂ ਕੀਤੀ ਜਾ ਸਕਦੀ, ਕਿਉਂ ਨਹੀਂ ਹੋ ਰਹੀ। ਸੋ ਉਹਦੇ ਸੰਬੰਧ ਵਿੱਚ ਅੱਜ ਅਸੀਂ ਚਿੱਠੀ ਇਹ ਦਿੱਤੀ ਹੈ ਲੈਟਰ। I am blessed with family to have visited Darbar Sahib today. The peace, serenity, devotion and sense of sacrifice here is an unforgettable experience, a glowing symbol of the sublime spiritual tradition of our great gurus. Harminder Sahib has been emanating
the message of love, humanity, compassion, and brotherhood through ages. My tributes to our gurus and their eternal message to serve the humanity. ਪੰਜਾਬ ਦੇ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਅੱਜ ਭਾਰਤ ਦੀ ਕੌਮੀ ਜਾਂਚ ਏਜੰਸੀ NIA ਨੇ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਤੋਂ 5 ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਫਸਾਨਾ ਖਾਨ ਤੋਂ ਸਿੱਧੂ ਮੂਸੇਵਾਲਾ ਦੇ ਨਾਲ ਉਹਨਾਂ ਦੇ ਸਬੰਧਾਂ ਬਾਰੇ, ਉਹਨਾਂ ਦੇ ਰਿਸ਼ਤੇ ਬਾਰੇ ਜਿਹੜਾ ਆ ਉਹ ਪੁੱਛਗਿੱਛ ਕੀਤੀ ਗਈ। ਅਫਸਾਨਾ ਖਾਨ ਜਿਹੜੇ ਆ ਉਹ ਸਿੱਧੂ ਮੂਸੇਵਾਲਾ ਦੇ ਮੂੰਹ ਬੋਲੇ ਭੈਣ ਸਨ ਅਤੇ ਅਫਸਾਨਾ ਖਾਨ ਲਗਾਤਾਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ ਜਿਹੜਾ ਸਰਕਾਰ ਦੀ ਜਿਹੜੀ ਨਲਾਇਕੀ ਆ ਉਸ ਉੱਤੇ ਸਵਾਲ ਵੀ ਚੁੱਕਦੇ ਰਹੇ ਨੇ ਅਤੇ ਅੱਜ 5 ਘੰਟੇ ਦੇ ਕਰੀਬ ਜਿਹੜੀ ਆ ਪੁੱਛਗਿੱਛ NIA ਵੱਲੋਂ ਅਫਸਾਨਾ ਖਾਨ ਤੋਂ ਕੀਤੀ ਗਈ। ਇਸ ਪੁੱਛਗਿੱਛ ਤੋਂ ਬਾਅਦ ਅਫਸਾਨਾ ਖਾਨ ਨੇ ਲਾਈਵ ਹੋ ਕੇ ਇਸ ਪੁੱਛਗਿੱਛ ਬਾਰੇ ਜਿਹੜਾ ਆ ਉਹ ਲੋਕਾਂ ਨੂੰ ਦੱਸਿਆ ਅਤੇ ਅਫਸਾਨਾ ਖਾਨ ਨੇ ਕਿਹਾ ਕਿ NIA ਨੇ ਸਿੱਧੂ ਮੂਸੇਵਾਲਾ ਦੇ ਨਾਲ ਜਿਹੜਾ ਉਹਨਾਂ ਦਾ ਮੇਲ ਜੋਲ ਕਿਵੇਂ ਹੋਇਆ, ਕਿਹੜੇ ਪ੍ਰੋਜੈਕਟ ਜਿਹੜੇ ਆ ਸਿੱਧੂ ਮੂਸੇਵਾਲਾ ਦੇ ਨਾਲ ਅਫਸਾਨਾ ਖਾਨ ਦੇ ਚੱਲ ਰਹੇ ਸਨ, ਇਸ ਸੰਬੰਧੀ ਜਿਹੜੇ ਸਵਾਲ ਜਵਾਬ ਨੇ ਉਹਨਾਂ ਨੂੰ ਕੀਤੇ ਆ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਕਰ ਰਹੀ ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਪ੍ਰਸਿੱਧ ਗਾਇਕਾ ਅਫਸਾਨਾ ਖਾਨ ਤੋਂ 5 ਘੰਟੇ ਦੇ ਕਰੀਬ ਪੁੱਛ ਪੜਤਾਲ ਕੀਤੀ ਹੈ। NIA ਨੇ ਅਫਸਾਨਾ ਖਾਨ ਨੂੰ ਸਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਨੂੰ ਜਾਂਚ ਏਜੰਸੀਆਂ ਗੈਂਗਵਾਰ ਨਾਲ ਜੋੜ ਕੇ ਦੇਖ ਰਹੀਆਂ ਹਨ। ਪੰਜਾਬ ਦੀ ਮਿਊਜ਼ਿਕ ਇੰਡਸਟਰੀ ਵਿੱਚ ਗੈਂਗਸਟਰਾਂ ਨਾਲ ਸਬੰਧਾਂ ਦੀਆਂ ਚਰਚਾਵਾਂ ਹੁਣ ਆਮ ਹੋ ਗਈਆਂ ਹਨ। ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਹੁਣ ਤੱਕ ਲਾਰੈਂਸ ਬਿਸ਼ਨੋਈ ਗੈਂਗ ਨੂੰ ਮੁੱਖ ਦੋਸ਼ੀ ਦੱਸਿਆ ਜਾ ਰਿਹਾ ਹੈ। ਕੇਂਦਰੀ ਏਜੰਸੀ ਵੱਲੋਂ ਅਫਸਾਨਾ ਖਾਨ ਤੋਂ ਇਹੋ ਮਾਮਲੇ ਬਾਰੇ ਹੀ ਪੁੱਛ ਪੜਤਾਲ ਕੀਤੀ ਗਈ। NIA ਜਿਹੜੀ ਇਨਵੈਸਟੀਗੇਸ਼ਨ ਮੇਰੀ ਹੋਈ ਆ, ਆਈ ਐਮ ਵੈਰੀ ਹੈਪੀ। ਮੈਂ ਬਹੁਤ ਖੁਸ਼ ਹਾਂ ਇਸ ਚੀਜ਼ ਨੂੰ ਕਿ ਮੇਰੀ NIA ਤੋਂ ਇਨਵੈਸਟੀਗੇਸ਼ਨ ਹੋਈ ਆ, ਕਿਉਂਕਿ ਉਹ ਏਜੰਸੀ ਇੰਡੀਆ ਦੀ ਵਰਲਡ ਦੀ ਨੰਬਰ 1 ਏਜੰਸੀ ਆ। ਤੇ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਇਹ ਜਿਹੜੀ ਏਜੰਸੀ ਹੈ NIA ਤੇ ਇਹਦੇ ਕੋਲ 22 ਦਾ ਕੇਸ ਚਲਾ ਗਿਆ ਹੈ। 22 ਦਾ ਕੇਸ ਚਲਾ ਗਿਆ ਹੈ ਤਾਂ ਇਹੀ ਹੈ ਮਕਸਦ ਕਿ ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਸੱਚੀ ਏਜੰਸੀ ਆ ਜਿਹੜੀ ਪੁੱਛ ਪੜਤਾਲ ਕਰ ਰਹੀ ਆ। ਔਰ ਮੈਂ ਇਹੀ ਕਹੂੰਗੀ ਕਿ ਹੋਣੀ ਚਾਹੀਦੀ ਪੁੱਛ ਪੜਤਾਲ। ਮੇਰੀ ਹੋਈ ਆ। ਜਿਨ੍ਹਾਂ ਨੂੰ ਲੋਕਾਂ ਨੂੰ ਮੇਰੇ ਤੇ ਸ਼ੱਕ ਸੀ, ਜਿਹੜੇ ਦੋਗਲੇ ਬੋਲਦੇ ਪਏ ਸੀ ਕਿ ਇੱਦਾਂ ਠੀਕ ਆ, ਹੋਈ ਆ। ਮੈਨੂੰ ਕੋਈ ਜਿਹੜਾ ਸੱਚਾ ਬੰਦਾ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ। NIA ਤੋਂ ਏਜੰਸੀ ਹੋਈ ਆ, NIA ਤੋਂ ਇਨਵੈਸਟੀਗੇਸ਼ਨ ਹੋਈ ਤਾਂ ਕੋਈ ਪ੍ਰੋਬਲਮ ਨਹੀਂ। ਮੈਂ ਜਾ ਕੇ ਉੱਥੇ ਪਹੁੰਚੀ ਆ। ਮੇਰੀ ਦੀਵਾਲੀ ਤੋਂ ਦੂਜੇ ਦਿਨ ਉੱਥੇ ਮੈਂ ਗਈ ਹਾਂ। ਸਾਡੀ 5-6 ਘੰਟਿਆਂ ਦਾ ਇਹ ਪ੍ਰੋਸੈਸ ਚੱਲਿਆ। ਜਿਹੜੀ ਉਹਨਾਂ ਦੇ ਵਿੱਚ ਵਾਰਤਾਲਾਪ ਸਾਡੇ ਨਾਲ ਮੇਰੇ ਨਾਲ ਹੋਈ ਆ, ਉਹ ਮੈਨੂੰ ਪਤਾ ਜਾਂ ਫਿਰ ਏਜੰਸੀ ਨੂੰ ਪਤਾ ਜਾਂ ਫਿਰ ਰੱਬ ਨੂੰ ਪਤਾ, ਤੀਜੇ ਬੰਦੇ ਨੂੰ ਕੁਝ ਨਹੀਂ ਪਤਾ ਉੱਥੋਂ ਦਾ। ਤੇ ਮੈਂ ਬਹੁਤ ਕੁਝ ਮੀਡੀਆ ਤੇ ਸੁਣਦੀ ਪਈ ਆ ਕਿ ਤੁਹਾਡਾ ਕੀ ਨਾਂ ਲੈਂਦੇ ਆ ਕਿ ਤੇ ਮੈਂ ਖੁਸ਼ ਇਸ ਚੀਜ਼ ਤੋਂ ਹੋਈ ਆ ਕਿ ਸਾਡੇ ਬਾਈ ਦੇ ਇਨਸਾਫ ਦੀ ਮੰਗ ਇੱਕ ਸੱਚੀ ਏਜੰਸੀ ਦੇ ਕੋਲ ਚਲੀ ਗਈ ਹੈ। ਮੈਂ ਤੁਹਾਨੂੰ ਦੱਸ ਦਵਾਂ, ਜਿਹੜੀ ਸੱਚ ਤੋਂ ਇਲਾਵਾ ਕੁਝ ਵੀ ਨਹੀਂ ਸੁਣਦੀ। ਤੇ ਰਹੀ ਗੱਲ, ਉਹਨਾਂ ਨੇ ਮੈਨੂੰ ਕੋਈ ਧਮਕਾਇਆ ਨਹੀਂ, ਕੋਈ ਮੈਨੂੰ ਰਵਾਇਆ ਨਹੀਂ, ਕੋਈ ਮੈਨੂੰ ਭਟਕਾਇਆ ਨਹੀਂ, ਕੋਈ ਮੈਨੂੰ ਮਤਲਬ ਕਿਸੇ ਤਰ੍ਹਾਂ ਦੀ ਮੈਨੂੰ ਉਹਨਾਂ ਨੇ ਠੇਸ ਨਹੀਂ ਪਹੁੰਚਾਈ। ਜੋ ਰਿਐਲਿਟੀ ਸੀ ਉਹ ਪੁੱਛੀ ਆ, ਠੀਕ ਹੈ। ਮੇਰੇ ਬਾਰੇ ਪੁੱਛਿਆ, ਤੁਸੀਂ ਕਿਸ ਟਾਈਮ ਤੋਂ ਆਏ ਹੋ ਇਸ ਲਾਈਨ ਦੇ ਵਿੱਚ, ਤੁਸੀਂ ਕੀ ਕਰਦੇ ਹੋ, ਤੁਹਾਡੇ ਪਿੱਛੇ ਕੌਣ ਹੈ ਪਰਿਵਾਰ ਦੇ, ਤੁਸੀਂ ਕਿੱਥੇ ਸ਼ੋਅ ਲਾਏ ਆ, ਤੁਸੀਂ ਇਹ ਕੁਝ ਪੁੱਛਿਆ ਗਿਆ ਮੇਰੇ ਤੋਂ। ਬਾਈ ਸਿੱਧੂ ਨਾਲ ਤੁਸੀਂ ਕਦੋਂ ਤੋਂ ਟੱਚ ਤੋਂ ਆਏ ਆ, ਕਦੋਂ ਦਾ ਤੁਹਾਡਾ ਪਿਆਰ ਸੀਗਾ, ਤੁਸੀਂ ਕਿੰਨੇ ਗਾਣੇ ਕੀਤੇ ਆ, ਤੁਹਾਡੇ ਹੋਰ ਕਿਹੜੇ ਪ੍ਰੋਜੈਕਟ ਆਉਣੇ ਆ, ਕਿਹੜੇ ਚੈਨਲ ਤੋਂ ਗਾਣਾ ਆਇਆ ਸੀ ਧੱਕਾ, ਮਤਲਬ ਆਹ ਚੀਜ਼ਾਂ ਹੋਈਆਂ। ਤੁਸੀਂ ਕਹਿ ਰਹੇ ਹੋ ਕਿ ਅਫਸਾਨਾ ਦਾ ਲਿੰਕ ਅਫਸਾਨਾ ਨੇ ਮਰਵਾਤਾ, ਭਰਾ ਜੀ ਨੂੰ ਭਰਾ ਦੱਸਦੀ ਸੀ, ਕਹਿ ਰਹੇ ਹੋ ਤੁਸੀਂ ਕਿ ਕੀ ਨਾਂ ਲੈਂਦੇ ਉਹਦਾ ਕਿ ਗੈਂਗਸਟਰਾਂ ਨਾਲ ਟੱਚ ਰੱਖੇ ਨੇ। ਮੈਨੂੰ ਕੁਝ ਵੀ ਕਿਸੇ ਬਾਰੇ ਨਹੀਂ ਪੁੱਛਿਆ, ਕੋਈ ਮੈਨੂੰ ਗੈਂਗਸਟਰਾਂ ਬਾਰੇ ਨਹੀਂ ਪੁੱਛਿਆ, ਕੋਈ ਮੈਨੂੰ ਕਿਸੇ ਬਾਰੇ ਨਹੀਂ ਪੁੱਛਿਆ ਵੀ ਤੇਰਾ ਟੱਚ ਕਿਹਦੇ ਨਾਲ ਆ ਜਾਂ ਬਾਈ ਦਾ ਟੱਚ ਕਿਹਦੇ ਨਾਲ ਸੀ। ਕਿਉਂਕਿ ਬਾਈ ਸਿੱਧੂ ਮੂਸੇਵਾਲਾ ਬਾਈ ਮੈਨੂੰ ਏਦਾਂ ਪਿਆਰ ਕਰਦਾ ਸੀ, ਇੱਕ ਸਿਸਟਰ। ਉਹ ਮੈਂ ਦੁਨੀਆ ਨੂੰ ਦਿਖਾਇਆ ਪਿਆਰ, ਜਿੱਦਾਂ ਦਾ ਸਾਡਾ ਪਿਆਰ ਸੀ। 4-5 ਘੰਟੇ ਸਾਡੀ ਮੀਟਿੰਗ ਚੱਲੀ ਆ, ਉਹਨਾਂ ਨੇ ਸਾਡੇ ਪਿਆਰ ਬਾਰੇ ਪੁੱਛਿਆ। ਔਰ ਬਾਈ ਮੈਨੂੰ ਪਿਆਰ ਧੀ ਵਾਲਾ, ਭੈਣ ਵਾਲਾ ਉਹ ਕਰਦਾ ਸੀ। ਉਸ ਤੋਂ ਇਲਾਵਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਸੀ ਤੇ ਨਾ ਮੈਨੂੰ ਇੰਟਰਸਟ ਸੀ ਕਿ ਬਾਈ ਮੈਨੂੰ ਦੱਸੇ ਜਾਂ ਪੁੱਛੇ ਨਾ। ਮੈਂ ਵੀ ਇੱਕ ਭੈਣ ਦਾ ਹੀ ਨਾਤਾ ਨਿਭਾਉਂਦੀ ਸੀ ਤੇ ਮੈਂ ਉਦੋਂ ਅੱਗੇ ਵਧਣ ਦੀ ਜਾਂ ਮੈਂ ਉਹਨਾਂ ਕੁੜੀਆਂ 'ਚ ਨਹੀਂ ਆ ਕਿ ਮੈਂ ਕੋਸ਼ਿਸ਼ ਕਰਾਂ ਗਾਂਹ ਵਧਾਂ। ਔਰ ਇਹ ਪਿਆਰ ਮੇਰੀਆਂ ਵੀਡੀਓ ਦੇ ਵਿੱਚ,
ਉਹ ਬੰਦਾ ਸੱਚਾ ਸੀ ਤੇ ਸੱਚੇ ਬੰਦੇ ਦੀ ਕਦਰ ਕਰਦਾ ਸੀ। ਤੁਸੀਂ ਬੋਲਣ ਵਾਲੇ ਕਮ ਸੇ ਕਮ ਇੰਨਾ ਤਾਂ ਸੋਚ ਲਓ ਵੀ ਬਾਈ ਅਫਸਾਨਾ ਦੇ ਨਾਲ ਕਿਉਂ ਸੀ। ਤੁਹਾਨੂੰ ਇਹ ਤਾਂ ਪ੍ਰੂਫ ਦੇਖਦੇ ਆ ਨਾ, ਹੋਰ ਤੁਹਾਨੂੰ ਪ੍ਰੂਫ ਕੀ ਦਿਖਾਵਾਂ? ਕਿੱਦਾਂ ਦਾ ਪਿਆਰ ਸੀ ਉਹ ਬੰਦਾ ਇੰਨਾ ਕੁ ਪਾਰਖੂ ਸੀਗਾ, ਇੰਨਾ ਕੁ ਪਰਖੂ ਸੀ ਨਾ ਕਿ ਉਹਨੂੰ ਪਤਾ ਸੀ ਕਿ ਕਿੱਦਾਂ ਦਾ ਕੋਈ ਬੰਦਾ ਹੈਗਾ। ਤਾਂ ਹੀ ਭੈਣ ਮੰਨਦਾ, ਕੋਈ ਕਿਸੇ ਨੂੰ ਭੈਣ ਨਹੀਂ ਮੰਨਦਾ। ਕੈਨੇਡਾ ਤੋਂ ਸਿੱਖ ਜਗਤ ਦੇ ਲਈ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ ਪੰਜਾਬੀ ਸੰਘਣੀ ਵਸੋਂ ਵਾਲਾ ਜਿਹੜਾ ਇਲਾਕਾ ਆ, ਬਰੈਂਪਟਨ ਸ਼ਹਿਰ ਆ, ਉਸ ਦੀ ਜਿਹੜੀ ਸ਼ਹਿਰ ਦੀ ਸਿਟੀ ਕਾਊਂਸਲ ਆ ਉਸ ਦੀ ਚੋਣ ਹੋਈ ਹੈ, ਜਿਸ ਦੇ ਵਿੱਚ 4 ਸਿੱਖ ਉਮੀਦਵਾਰ ਜੇਤੂ ਰਹੇ ਨੇ। ਸਭ ਤੋਂ ਵੱਡੀ ਗੱਲ ਕਿ ਨਵਜੀਤ ਕੌਰ ਬਰਾੜ ਜੋ ਕਿ ਦਸਤਾਰਧਾਰੀ ਬੀਬੀ ਨੇ, ਜਿਨ੍ਹਾਂ ਨੇ ਕਿ ਚੋਣ ਜਿੱਤੀ ਆ ਅਤੇ ਉਹ ਸਿਟੀ ਦੇ ਕਾਊਂਸਲਰ ਬਣੇ ਨੇ। ਪਹਿਲੀ ਵਾਰ ਹੈ ਜਦੋਂ ਦਸਤਾਰਧਾਰੀ ਸਿੱਖ ਬੀਬੀ ਜਿਹੜੇ ਆ ਉਹ ਕੈਨੇਡਾ ਦੇ ਕਿਸੇ ਸਿਆਸੀ ਅਹੁਦੇ ਉੱਤੇ ਜੇਤੂ ਰਹੇ ਨੇ। ਅਤੇ ਇਸ ਤੋਂ ਇਲਾਵਾ ਹੋਰ 3 ਸਿੱਖ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਬਰੈਂਪਟਨ ਸਿਟੀ ਕਾਊਂਸਲ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ। ਕੈਨੇਡਾ ਦੀ ਸਿਆਸਤ ਵਿੱਚ ਸਿੱਖਾਂ ਨੇ ਇੱਕ ਹੋਰ ਮੱਲ ਮਾਰੀ ਹੈ। ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਬਰੈਂਪਟਨ ਸਿਟੀ ਦੀ ਮਿਊਨਿਸਪਲ ਚੋਣਾਂ ਵਿੱਚ 4 ਸਿੱਖ ਉਮੀਦਵਾਰ ਜੇਤੂ ਰਹੇ ਹਨ। ਖੁਸ਼ੀ ਦੀ ਗੱਲ ਹੈ ਕਿ ਨਵਜੀਤ ਕੌਰ ਬਰਾੜ ਪਹਿਲੀ ਦਸਤਾਰਧਾਰੀ ਬੀਬੀ ਹਨ ਜਿਨ੍ਹਾਂ ਕੈਨੇਡਾ ਦੀ ਸਿਆਸੀ ਸੀਟ ਜਿੱਤੀ ਹੈ। ਨਵਜੀਤ ਕੌਰ ਬਰਾੜ ਨੇ ਵਾਰਡ 2 ਤੇ 6 ਤੋਂ ਸਿਟੀ ਕਾਉਂਸਲਰ ਵਜੋਂ ਜਿੱਤ ਹਾਸਲ ਕੀਤੀ ਹੈ। ਹਰਕੀਰਤ ਸਿੰਘ ਨੇ ਵਾਰਡ 9 ਤੇ 10 ਤੋਂ ਸਿਟੀ ਕਾਉਂਸਲਰ ਵਜੋਂ ਚੋਣ ਜਿੱਤੀ ਹੈ, ਜਦਕਿ ਗੁਰਪ੍ਰਤਾਪ ਸਿੰਘ ਤੂਰ ਵਾਰਡ 9 ਤੇ 10 ਤੋਂ ਰੀਜਨਲ ਕਾਉਂਸਲਰ ਚੁਣੇ ਗਏ ਹਨ। ਇਸੇ ਤਰ੍ਹਾਂ ਪੱਤਰਕਾਰ ਸਤਪਾਲ ਜੋਹਲ ਵਾਰਡ ਨੰਬਰ 9 ਤੇ 10 ਤੋਂ ਪੀਲ ਸਕੂਲ ਬੋਰਡ ਦੇ ਟਰਸਟੀ ਬਣ ਗਏ ਹਨ। ਜ਼ਿਕਰਯੋਗ ਹੈ ਕਿ ਬਰੈਂਪਟਨ ਸਿਟੀ ਕਾਉਂਸਲ ਵਿੱਚ 5 ਸਿਟੀ ਕਾਉਂਸਲਰ, 5 ਰੀਜਨਲ ਕਾਉਂਸਲਰ ਅਤੇ 5 ਸਕੂਲ ਟਰਸਟੀ ਚੁਣੇ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਲੈਣ ਦੇ ਲਈ ਬਾਈਬਲ ਕਲਾਂ ਵਿਖੇ ਚੱਲ ਰਹੇ ਇਨਸਾਫ ਮੋਰਚੇ ਦੇ ਉੱਤੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਦੇ ਵਿੱਚ ਹੁਣ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੋ ਉਸ ਥਾਂ ਤੇ ਪਹੁੰਚੇ, ਮੋਰਚੇ ਤੇ ਪਹੁੰਚੇ ਸੀ, ਉਹਨਾਂ ਸਥਾਨਕ ਪ੍ਰਸ਼ਾਸਨ ਨੂੰ ਇਸ ਹਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਜਿਹੜੇ ਸ਼ਰਾਰਤੀ ਲੋਕਾਂ ਨੇ ਇਸ ਤਰ੍ਹਾਂ ਦਾ ਹਮਲਾ ਕੀਤਾ ਤੇ ਮੋਰਚੇ ਨੂੰ ਜਿਹੜਾ ਉੱਥੋਂ ਚੁਕਾਉਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਲੋਕਾਂ ਦੀ ਜਾਂਚ ਕਰਕੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬਾਈਬਲ ਕਲਾਂ ਇਨਸਾਫ ਮੋਰਚੇ ਵਿੱਚ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਫਰੀਦਕੋਟ ਦੇ ਐਸਐਸਪੀ ਰਾਜਪਾਲ ਸਿੰਘ ਨੂੰ ਫੋਨ ਤੇ ਕਿਹਾ ਕਿ ਉਹ ਇਸ ਮਾਮਲੇ ਦੀ ਜਲਦ ਤੋਂ ਜਲਦ ਜਾਂਚ ਕਰਵਾ ਕੇ ਉਹਨਾਂ ਮੁਲਜ਼ਮਾਂ ਦੀ ਸ਼ਨਾਖਤ ਕਰਨ ਜਿਨ੍ਹਾਂ ਨੇ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਦੀ ਕਾਰ ਤੇ ਹਮਲਾ ਕੀਤਾ ਅਤੇ ਇਨਸਾਫ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਕੁਲਤਾਰ ਸਿੰਘ ਸੰਧਵਾ ਨੇ ਪਿਛਲੇ ਦਿਨੀ ਬਾਈਬਲ ਕਲਾਂ ਇਨਸਾਫ ਮੋਰਚੇ ਤੇ ਹਮਲਾ ਕਰਨ ਦੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਮੋਰਚੇ ਦੇ ਆਗੂ ਸੁਖਰਾਜ ਸਿੰਘ ਨੇ ਦੱਸਿਆ ਕਿ ਬੀਤੀ 22-23 ਅਕਤੂਬਰ ਦੀ ਰਾਤ ਨੂੰ ਕੁਝ ਅਣਪਛਾਤਿਆਂ ਨੇ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਘਟਨਾ ਮੋਰਚੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਉਹਨਾਂ ਵੱਲੋਂ ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ। ਇਸ ਮਾਮਲੇ ਸੰਬੰਧੀ ਕਾਰਵਾਈ ਨਾ ਹੋਣ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਮੋਰਚੇ ਵਿੱਚ ਪਹੁੰਚੇ ਅਤੇ ਉਹਨਾਂ ਸੁਖਰਾਜ ਸਿੰਘ ਦੀ ਸ਼ਿਕਾਇਤ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਜਾਂਚ ਦੇ ਆਦੇਸ਼ ਦਿੱਤੇ। ਜਾਂਦੇ ਹੁਣ ਅਸੀਂ ਸਿੱਖਾਂ ਦੀ ਸਭ ਤੋਂ ਅਹਿਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਨਾਲ ਸੰਬੰਧਿਤ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਕਿ ਜਿੱਥੇ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਇਹ ਲਗਾਤਾਰ ਮੰਗ ਕਰ ਰਹੀਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ ਜਾਵੇ ਜੋ ਪਿਛਲੇ 11 ਸਾਲਾਂ ਤੋਂ ਨਹੀਂ ਹੋਈ ਹੈ, ਪਰ ਭਾਰਤ ਦੀ ਸਰਕਾਰ ਇਸ ਮਸਲੇ ਤੇ ਲਗਾਤਾਰ ਚੁੱਪ ਹੈ ਕਿਉਂਕਿ ਚੋਣ ਭਾਰਤ ਸਰਕਾਰ ਵੱਲੋਂ ਕਰਵਾਈ ਜਾਣੀ ਹੈ ਤੇ ਗੁਰਦੁਆਰਾ ਚੋਣ ਕਮਿਸ਼ਨ ਜੋ ਕਿ ਸਥਾਪਿਤ ਕੀਤਾ ਗਿਆ ਹੈ, ਜਿਸ ਦੀ ਸਥਾਪਨਾ ਹੈ, ਪਰ ਉਸ ਦੀ ਕਾਰਗੁਜ਼ਾਰੀ, ਉਸ ਦਾ ਕੰਮਕਾਜ ਬੜਾ ਢਿੱਲਾ ਚੱਲ ਰਿਹਾ ਹੈ ਤੇ ਉਸ ਨੂੰ ਜਿਹੜਾ ਲਗਾਤਾਰ ਜੋ ਜ਼ਰੂਰਤਾਂ ਨੇ ਉਸ ਦੀਆਂ ਉਹ ਵੀ ਪੂਰੀਆਂ ਨਹੀਂ ਹੋ ਰਹੀਆਂ। ਤੇ ਇਸ ਸੰਬੰਧੀ ਸਾਡੀ ਇਹ ਖਾਸ ਰਿਪੋਰਟ ਕਿ ਗੁਰਦੁਆਰਾ ਚੋਣ ਕਮਿਸ਼ਨ ਦੀ ਹਾਲਾਤ ਕੀ ਨੇ ਉਸ ਬਾਰੇ ਤੁਹਾਡੇ ਨਾਲ ਇਹ ਰਿਪੋਰਟ ਸਾਂਝੀ ਕਰਦੇ ਹਾਂ। 11 ਸਾਲ ਪਹਿਲਾਂ 18 ਸਤੰਬਰ 2011 ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਸਨ। ਪੁਰਾਣੀ ਕਮੇਟੀ ਦੀ ਮਿਆਦ ਨਵੰਬਰ 2016 ਵਿੱਚ ਖਤਮ ਹੋ ਚੁੱਕੀ ਹੈ। ਹੁਣ ਚੋਣਾਂ ਦੇ ਐਲਾਨ ਦੀ ਉਡੀਕ ਵਿੱਚ ਗੁਰਦੁਆਰਾ ਚੋਣ ਕਮਿਸ਼ਨ ਵੀ ਸ਼ਾਮਿਲ ਹੋ ਗਿਆ ਹੈ। ਨਵੀਂ ਚੋਣ ਕਦੋਂ ਹੋਵੇਗੀ ਇਸ ਤੇ ਸਭ ਦੀ ਨਜ਼ਰ ਹੈ। ਪੰਜਾਬ ਸਰਕਾਰ ਨੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਹਰ ਸੁਵਿਧਾ ਦਿੱਤੀ ਹੈ, ਪਰ ਕੇਂਦਰ ਨੇ ਸ਼੍ਰੋਮਣੀ ਕਮੇਟੀ ਚੋਣਾਂ ਦੀ ਤਰੀਕ ਹਜੇ ਤੱਕ ਨਹੀਂ ਦਿੱਤੀ। ਕੇਂਦਰ ਸਰਕਾਰ ਨੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਪੰਜਾਬ ਸਰਕਾਰ ਤੋਂ ਵੱਖਰੇ 7 ਮੈਂਬਰੀ ਅਮਲੇ ਦੀ ਪ੍ਰਵਾਨਗੀ ਦਿੱਤੀ ਹੋਈ ਹੈ। ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਅਸਾਮੀਆਂ ਕੰਟਰੈਕਟ ਤੇ ਭਰਨ ਲਈ ਕਿਹਾ ਹੈ, ਜਦੋਂ ਕਿ ਗੁਰਦੁਆਰਾ ਕਮਿਸ਼ਨ ਲੰਮੀ ਚੌੜੀ ਪ੍ਰਕਿਰਿਆ ਤੋਂ ਬਚਣਾ ਚਾਹੁੰਦਾ ਹੈ। ਕਮਿਸ਼ਨ ਨੇ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਹੈ ਕਿ ਇਹ 7 ਅਸਾਮੀਆਂ 99 ਦਿਨਾਂ ਦੀ ਭਰਤੀ ਦੇ ਆਧਾਰ ਤੇ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ, ਪਰੰਤੂ ਕੇਂਦਰ ਨੇ ਇਸ ਬਾਰੇ ਅਜੇ ਕੋਈ ਜਵਾਬ ਨਹੀਂ ਦਿੱਤਾ ਹੈ। ਗੁਰਦੁਆਰਾ ਚੋਣ ਕਮਿਸ਼ਨ ਕੋਲ ਮੌਜੂਦਾ ਸਮੇਂ ਪੰਜਾਬ ਸਰਕਾਰ ਦਾ ਅਮਲਾ ਤਾਂ ਮੌਜੂਦ ਹੈ ਅਤੇ ਕੇਂਦਰ ਦਾ 7 ਮੈਂਬਰੀ ਅਮਲਾ ਮਿਲਣ ਨਾਲ ਕਮਿਸ਼ਨ ਕੋਲ 7 ਮੈਂਬਰ ਦੀ ਨਫਰੀ ਹੋ ਜਾਵੇਗੀ। ਸ਼੍ਰੋਮਣੀ ਕਮੇਟੀ ਚੋਣਾਂ ਕਦੋਂ ਹੋਣਗੀਆਂ ਇਸ ਦਾ ਫੈਸਲਾ ਕੇਂਦਰ ਸਰਕਾਰ ਤੇ ਨਿਰਭਰ ਕਰਦਾ ਹੈ।
ਪਤਾ ਲੱਗਾ ਹੈ ਕਿ ਮੁੱਖ ਕਮਿਸ਼ਨਰ ਨੂੰ ਹਲੇ ਤੇਲ ਖਰਚਾ ਨਹੀਂ ਮਿਲ ਰਿਹਾ ਹੈ, ਜਦੋਂ ਕਿ ਪੰਜਾਬ ਸਰਕਾਰ ਦੇ ਸੂਤਰ ਆਖਦੇ ਹਨ ਕਿ ਕਮਿਸ਼ਨ ਨੂੰ ਆਲੀਸ਼ਾਨ ਦਫ਼ਤਰ ਤਿਆਰ ਕਰਕੇ ਦਿੱਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਕਮੇਟੀ ਚੋਣਾਂ ਕਰਾਉਣ ਲਈ ਗੁਰਦੁਆਰਾ ਚੋਣ ਕਮਿਸ਼ਨ ਨੂੰ ਨੋਟਿਸ ਵੀ ਜਾਰੀ ਕੀਤਾ ਹੈ, ਜਿਸ ਦੀ ਕਮਿਸ਼ਨ ਨੇ ਪੁਸ਼ਟੀ ਨਹੀਂ ਕੀਤੀ ਹੈ। ਅੱਜ ਦੀਆਂ ਖਬਰਾਂ ਵਿੱਚ ਫਿਲਹਾਲ ਇੰਨਾ ਹੀ। ਕੱਲ੍ਹ ਨਵੀਆਂ ਖਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।